ਆਪਾਂ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਗੁਰਬਾਣੀ ਪ੍ਰਸਾਰਨ ਦੀ। ਇਸ ਮਸਲੇ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਜਿੱਥੇ ਸਰਕਾਰ ਨੂੰ ਘੇਰ ਰਹੀ ਹੈ, ਘੇਰਾ ਸ਼੍ਰੋਮਣੀ ਕਮੇਟੀ ਨੂੰ ਵੀ ਪੈ ਰਿਹਾ ਕਿ ਪੁਰਾਣੇ ਜਦੋਂ ਮਸਲੇ ਹੋਏ ਸੀ ਪੰਥਕ, ਉਦੋਂ ਤੁਸੀਂ ਚੁੱਪ ਕਿਉਂ ਸੀ, ਉਦੋਂ ਤੁਹਾਡਾ ਸਟੈਂਡ ਸਰਕਾਰ ਪੱਖੀ ਕਿਉਂ ਰਿਹਾ। ਹੁਣ ਸੁਣਨ ਦੇ ਵਿੱਚ ਗੱਲ ਆ ਰਹੀ ਹੈ ਕਿ ਸ਼੍ਰੋਮਣੀ ਕਮੇਟੀ ਜਿਹੜੀ ਹੈ ਉਹ ਆਪਣਾ YouTube ਚੈਨਲ ਚਲਾਏਗੀ ਤੇ ਉਸ YouTube ਚੈਨਲ ਦੇ ਰਾਹੀਂ ਗੁਰਬਾਣੀ ਦਾ ਜਿਹੜਾ ਪ੍ਰਸਾਰਨ ਹੈ ਉਹ ਕਰੂਗੀ ਜੀ। ਬਿਲਕੁਲ ਪ੍ਰਵੀਨ ਜੀ, ਜਿਹੜੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਮਤਲਬ ਕਿ ਇਸ ਮਸਲੇ ਤੇ ਜਿੰਨੀ ਸ਼ਿੱਦਤ ਨਾਲ ਬੋਲ ਰਹੇ ਨੇ ਜਾਂ ਮੋਰਚੇ ਦੀ ਤਿਆਰੀ ਕਰ ਰਹੇ ਨੇ, ਹੈਨਾ, ਜੇਕਰ ਇੰਨੀ ਸ਼ਿੱਦਤ ਡੇਰੇ ਵਾਲੇ ਮਸਲੇ ਤੇ ਦਿਖਾਈ ਹੁੰਦੀ, ਜੇਕਰ ਇੰਨੀ ਸ਼ਿੱਦਤ ਜਦੋਂ ਜਥੇਦਾਰਾਂ ਨੂੰ ਘਰੇ ਬੁਲਾ ਕੇ ਨਾ ਬਾਦਲਾਂ ਨੇ ਹੁਕਮ ਸੁਣਾਏ ਸੀ ਉਸ ਸਮੇਂ ਦਿਖਾਈ ਹੁੰਦੀ, ਜੇਕਰ ਇੰਨੀ ਸ਼ਿੱਦਤ ਲਾਪਤਾ ਪਾਵਨ ਸਰੂਪਾਂ ਦੇ ਸਮੇਂ ਦਿਖਾਈ ਹੁੰਦੀ, ਜੇਕਰ ਇੰਨੀ ਸ਼ਿੱਦਤ ਬੇਅਦਬੀਆਂ ਦੇ ਸਮੇਂ ਦਿਖਾਈ ਹੁੰਦੀ, ਜੇਕਰ ਇੰਨੀ ਸ਼ਿੱਦਤ ਬਰਗਾੜੀ ਵਾਲੇ ਕਾਂਡ ਤੋਂ ਬਾਅਦ ਦਿਖਾਈ ਹੁੰਦੀ, ਸ਼ਾਇਦ ਅੱਜ ਇਹਨਾਂ ਦਾ ਮਾਨ ਸਨਮਾਨ ਹੋਰ ਹੁੰਦਾ, ਅੱਜ ਇਹਨਾਂ ਦਾ ਰੁਤਬਾ ਹੋਰ ਹੁੰਦਾ। ਸੋ ਅੱਜ ਸ਼ਾਇਦ ਆਹ ਬਦਲਾਅ ਵਾਲੀ ਸਰਕਾਰ ਨਾਲ ਮੱਥਾ ਲਾਉਣ ਦੀ ਫਿਰ ਲੋੜ ਨਾ ਪੈਂਦੀ ਇਹਨਾਂ ਨੂੰ ਜੀ। ਸੋ ਇਸ ਲਈ ਇਹ ਆਪਣੀਆਂ ਕਰਨੀਆਂ ਦਾ ਫਲ ਵੀ ਨਾਲੇ ਭੋਗ ਰਹੇ ਨੇ। ਸੋ ਹੁਣ ਜਿਹੜਾ ਇਹ ਹੈ ਉਹ ਸਰਕਾਰ ਨੂੰ ਵੀ ਸੋਚਣਾ ਪੈਣਾ ਕਿ ਸਰਕਾਰ ਇਹ ਕਿੱਤੀ ਫੈਸਲੇ ਕਰਨ ਵੱਲ ਵੱਧ ਰਹੀ ਹੈ ਜਾਂ ਮੱਥਾ ਲਾਉਣ ਵਾਲੇ ਤਰੀਕੇ ਨਾਲ ਵੱਧ ਰਹੀ ਹੈ। ਸੋ ਉਸ ਨੂੰ ਆਪਣੇ ਅੜੀਅਲ ਰਵੱਈਏ ਔਰ ਨਿਮਰਤਾ ਵਾਲੇ ਦੋਵਾਂ ਚੋਂ ਇੱਕ ਪੱਖ ਪਛਾਣਨ ਦੀ ਵੀ ਲੋੜ ਆ ਜੀ, ਕਿ ਕਰਨਾ ਜੇਕਰ ਤੁਸੀਂ ਸਹੀ ਵੀ ਹੈ ਤਾਂ ਇਹ ਦਿਖਾ ਕੇ ਕਿ ਮੈਂ ਕਰ ਰਿਹਾ ਜਾਂ ਗੁਰੂ ਦੀ ਕਿਰਪਾ ਨਾਲ ਕਰਨ ਦਾ ਇੱਕ ਹਵਾਲਾ ਹੁੰਦਾ ਕਿ ਤੁਸੀਂ ਕਿਸ ਤਰ੍ਹਾਂ ਕਰ ਰਹੇ ਹੋ ਜੀ। ਸੋ ਦੋਏ ਪਾਸੇ ਇਹ ਪਹਿਲੂ ਤਾਂ ਖੜੇ ਨੇ। ਪਰ ਹੁਣ ਜਿਸ ਸਥਿਤੀ ਦੇ ਵਿੱਚ ਸ਼੍ਰੋਮਣੀ ਕਮੇਟੀ ਆ, ਸ਼੍ਰੋਮਣੀ ਕਮੇਟੀ ਨੇ ਇਜਲਾਸ ਬੁਲਾ ਕੇ ਮਤਾ ਪਾਸ ਕਰ ਲਿਆ। ਆਪਾਂ ਉਸੇ ਦਿਨ ਗੱਲ ਕਰ ਰਹੇ ਸੀ ਕਿ ਮਤੇ ਨੂੰ ਕੇਂਦਰ ਸਰਕਾਰ ਤੱਕ ਵੀ ਲੈ ਕੇ ਜਾਣਗੇ, ਇਹ ਮਤੇ ਨੂੰ ਰਾਸ਼ਟਰਪਤੀ ਦੇ ਦਰ ਤੱਕ ਵੀ ਲੈ ਕੇ ਜਾਣਗੇ ਜੀ। ਔਰ ਉਸ ਤੋਂ ਬਾਅਦ ਹਰਵਿੰਦਰ ਧਾਮੀ ਹੋਰਾਂ ਨੇ ਗੱਲ ਕਹੀ ਵੀ ਕਿ ਹਾਂਜੀ ਅਸੀਂ ਗ੍ਰਹਿ ਮੰਤਰੀ ਤੱਕ ਪਹੁੰਚ ਕਰ ਰਹੇ ਹਾਂ, ਅਸੀਂ ਵਕਤ ਦੇ ਰੂਪ ਚ ਮਿਲਾਂਗੇ, ਅਸੀਂ ਰਾਸ਼ਟਰਪਤੀ ਤੋਂ ਸਮਾਂ ਮੰਗ ਰਹੇ ਹਾਂ। ਸੋ ਬਿਲਕੁਲ ਜੀ ਉਹ ਵਰਤਾਰੇ ਲਈ ਸ਼੍ਰੋਮਣੀ ਕਮੇਟੀ ਅੱਗੇ ਵੱਧ ਗਈ ਆ। ਇੱਕ ਪਾਸੇ ਜੁਲਾਈ ਦੇ ਵਿੱਚ ਜਿਹੜਾ ਮੌਜੂਦਾ ਚੈਨਲ ਹੈ ਉਹਦੇ ਨਾਲ ਜਿੱਥੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਨ ਹੁੰਦਾ ਹੈ, ਉਹਦਾ ਉਹ ਕੀਤਾ ਹੋਇਆ ਸਮਝੌਤਾ ਖਤਮ ਹੋ ਜਾਣਾ, ਜਿਹੜਾ 10-11 ਸਾਲ ਲਈ ਕੀਤਾ ਵਾ ਸੀ। ਠੀਕ ਹੈ। ਸੋ ਜੇਕਰ ਉਹ ਨਵੇਂ ਟੈਂਡਰ ਨਹੀਂ ਆਉਂਦੇ, ਨਵਾਂ ਸਮਝੌਤਾ ਨਹੀਂ ਹੁੰਦਾ ਜਾਂ ਪੰਜਾਬ ਸਰਕਾਰ ਦੇ ਹਵਾਲੇ ਨਾਲ ਅੱਗੇ ਵਧਿਆ ਜਾਂਦਾ ਤਾਂ ਉਹ ਤੁਰੰਤ ਉਸ ਰੂਪ ਚ ਜਾਣ ਦੇ ਵਿੱਚ ਸਮਾਂ ਵੀ ਲੱਗ ਸਕਦਾ ਹੈ। ਕਿਉਂਕਿ ਜੇ ਤੁਸੀਂ ਪੰਜਾਬ ਸਰਕਾਰ ਜਿਵੇਂ ਕਹਿੰਦੀ ਹੈ ਜੀ ਅਸੀਂ ਆਪਣਾ ਸੈਂਟਰ ਸਥਾਪਿਤ ਕਰਾਂਗੇ, ਉੱਥੋਂ ਸਾਨੂੰ ਲਾਈਵ ਪ੍ਰਸਾਰਨ ਦੇ ਦੇਣ ਇਹ ਨਾ, ਫਿਰ ਉੱਥੋਂ ਅਸੀਂ ਅੱਗੇ ਸਾਰਿਆਂ ਨੂੰ ਦੇ ਦਿਆਂਗੇ ਤੇ ਦੂਸਰੇ ਪਾਸੇ ਸ਼੍ਰੋਮਣੀ ਕਮੇਟੀ ਕਹਿੰਦੀ ਹੈ ਕਿ ਨਹੀਂ ਅਸੀਂ ਟੈਂਡਰ ਕਾਲ ਕਰਾਂਗੇ, ਅਜੇ ਉਹ ਟੈਂਡਰ ਦੀ ਪ੍ਰਕਿਰਿਆ ਸ਼ੁਰੂ ਨਹੀਂ ਹੋਈ ਤੇ ਜੁਲਾਈ ਮਹੀਨਾ ਸਿਰ ਤੇ ਖੜਾ ਹੈ ਜੀ। ਸੋ ਇਸ ਲਈ ਉਹ ਤੋਂ ਬਾਅਦ ਕਿਤੇ ਸੰਗਤਾਂ ਇਸ ਤੋਂ ਵਾਂਝੀਆਂ ਨਾ ਰਹਿ ਜਾਣ, ਇਸ ਹਵਾਲੇ ਨਾਲ ਵੀ ਸ਼੍ਰੋਮਣੀ ਕਮੇਟੀ ਇਸ ਪਹਿਲੂ ਤੇ ਅੱਗੇ ਵਧ ਰਹੀ ਹੈ ਕਿ ਕਿਉਂ ਨਾ ਆਪਾਂ ਆਪਣਾ YouTube ਚੈਨਲ ਚਾਲੂ ਕਰ ਲਈਏ। ਠੀਕ ਹੈ। ਤੇ ਉਹਦੇ ਲਈ ਬਕਾਇਦਾ ਇੱਕ ਸਬ ਕਮੇਟੀ ਗਠਨ ਕਰਨ ਦਾ ਮੈਨੂੰ ਪਤਾ ਲੱਗ ਰਿਹਾ ਕਿ ਸਬ ਕਮੇਟੀ ਗਠਿਤ ਹੋ ਰਹੀ ਹੈ, ਉਹਦੀ ਬਣਤਰ ਲਗਭਗ ਤਿਆਰ ਹੋ ਗਈ ਹੈ। ਉਸ ਕਮੇਟੀ ਦੇ ਨਾਲ ਤਕਨੀਕੀ ਮਾਹਿਰਾਂ ਨੂੰ ਨਾਲ ਜੋੜਿਆ ਜਾਏਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ YouTube ਚੈਨਲ ਚਲਾਉਂਦੀ ਹੈ ਜਿਹਦੇ ਪਰ ਇਜਲਾਸ ਵੀ ਜਿਵੇਂ ਲਾਈਵ ਹੋਇਆ, ਜਿਹਦੇ ਪਰ ਇਜਲਾਸ ਵੀ ਜਿਵੇਂ ਲਾਈਵ ਦਿਖਾਇਆ ਜਾਂਦਾ ਕਿ ਉਹ ਜਿਹੜੇ ਪੇਜ ਜਾਂ ਚੈਨਲ ਚੱਲਦੇ ਨੇ ਇਹਨਾਂ ਦੇ, ਉਹਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀਆਂ ਬੈਠਕਾਂ ਦਾ, ਆਪਣੇ ਸੁਨੇਹਾਂ ਦਾ, ਆਪਣੇ ਪ੍ਰਚਾਰਾਂ ਦਾ, ਆਪਣੇ ਕਾਰਜਾਂ ਦਾ, ਸਮੇਂ-ਸਮੇਂ ਸਮਾਗਮਾਂ ਦਾ, ਉਹਦਾ ਸਾਰਾ ਕੁਝ ਪ੍ਰਸਾਰ ਕਰਦੀ ਆ। ਉਸ ਨੂੰ ਆਧਾਰ ਸਮਝਦਿਆਂ ਹੋਇਆਂ ਕਿ ਕਿਉਂ ਨਾ ਇਸੇ ਆਧਾਰ ਤੇ ਜਾਂ ਇਸੇ ਨੂੰ ਉਸ ਰੂਪ ਚ ਬਟਾ ਕੇ ਕਿ ਗੁਰਬਾਣੀ ਦਾ ਸਿੱਧਾ ਪ੍ਰਸਾਰਨ ਇਸ ਰਾਹੀਂ ਕੀਤਾ ਜਾਵੇ, ਉਹਦੇ ਉੱਤੇ ਹੁਣ ਮੇਰੀ ਫਿਕਰਮੰਦੀ ਉਹ ਇਸ ਗੱਲ ਤੇ ਖੜੀ ਆ ਪ੍ਰਵੀਨ ਜੀ ਕਿ ਜੇਕਰ ਇਸ ਰੂਪ ਰੰਗ ਨਾਲ ਅੱਗੇ ਵਧਿਆ ਜਾਂਦਾ ਤਾਂ ਉਹ ਗੂਗਲ ਆਪਣੇ ਆਪ ਐਡਾਂ ਚਲਾਉਂਦਾ YouTube ਫੇਸਬੁੱਕ ਤੇ, ਜਦੋਂ ਬੰਦੇ ਦੀ ਰੀਚ ਵੱਧ ਜਾਂਦੀ ਹੈ ਉਹਨਾਂ ਪੇਜਾਂ ਦੀ ਜਾਂ ਵੱਧ ਲੋਕ ਦੇਖਣ ਲੱਗਦੇ ਨੇ। ਤਾਂ ਮੈਨੂੰ ਫਿਕਰਮੰਦੀ ਹੈ ਕਿ ਲੋਕ ਇਕਾਗਰਤਾ ਨਾਲ, ਬੜੀ ਨਿਮਰਤਾ ਨਾਲ, ਬੜੀ ਸ਼ਰਧਾ ਨਾਲ ਬੜੇ ਉਸ ਚ ਡੁੱਬ ਕੇ ਉਸ ਅੰਮ੍ਰਿਤ ਬਾਣੀ ਦੇ ਪ੍ਰਸਾਰ ਦੇ ਵਿੱਚ ਉਸ ਸਮੇਂ ਗੁਰਬਾਣੀ ਸਰਵਣ ਕਰ ਰਹੇ ਹੋਣਗੇ ਤੇ ਅਚਾਨਕ ਵਿੱਚ ਰੁਕ ਕੇ 10 ਸਕਿੰਟ ਦੀ, 20 ਸਕਿੰਟ ਦੀ, 30 ਸਕਿੰਟ ਦੀ ਇੱਕ ਇਸ਼ਤਿਹਾਰ ਆ ਜਾਂਦਾ, ਐਡ ਆ ਜਾਂਦਾ। ਉਹ ਐਡ ਵੀ ਪਤਾ ਨਹੀਂ ਕੋਈ ਫਿਲਮ ਦਾ ਆ ਜਾਵੇ, ਕੋਈ ਪੁੱਠੇ ਸਿੱਧੇ ਕੱਪੜਿਆਂ ਲੀੜਿਆਂ ਦਾ ਆ ਜਾਵੇ, ਕੋਈ ਢਾਬੇ ਛਾਬੇ ਦਾ ਕੋਈ ਇਹੋ ਜਿਹਾ ਪੁੱਠਾ ਸਿੱਧਾ ਚੀਜ਼ ਵੇਚਣ ਵਾਲਾ ਆ ਜਾਵੇ, ਤਾਂ ਉਹ ਇੱਕਦਮ ਇਕਾਗਰਤਾ ਵੀ ਭੰਗ ਹੁੰਦੀ ਆ ਔਰ ਮਤਲਬ ਕਿ ਉਹਦੇ ਨਾਲ ਇੱਕ ਇਹ ਗੁਰਬਾਣੀ ਦੇ ਪ੍ਰਸਾਰ ਨੂੰ ਲੈ ਕੇ ਸਵਾਲ ਵੀ ਖੜਾ ਹੁੰਦਾ ਕਿ ਇਹ ਵੀ ਬੇਅਦਬੀ ਵਰਗਾ ਹੀ ਹੈ, ਕਿ ਇਹ ਵੀ ਅਪਮਾਨ ਵਰਗਾ ਹੀ ਹੈ। ਸੋ ਇਸ ਲਈ ਉਹ ਕਿਵੇਂ ਰੁਕੂਗਾ, ਇੱਕ ਇਹ ਫਿਕਰਮੰਦੀ ਵੀ ਖੜੀ ਹੈ। ਤੇ ਦੂਸਰੇ ਪਾਸੇ ਇਹ ਸਭ ਦੇ ਦਰਮਿਆਨ ਮੈਨੂੰ ਪਤਾ ਲੱਗ ਰਿਹਾ ਕਿ ਪੰਜਾਬ ਸਰਕਾਰ ਨੇ ਗੁਰਬਾਣੀ ਪ੍ਰਸਾਰਨ ਵਾਲਾ ਜਿਹੜਾ ਐਕਟ ਪਾਸ ਕੀਤਾ ਸੀ, ਜਿਹੜਾ ਉਹਨੂੰ 1925 ਐਕਟ ਸੋਧ ਵਾਲਾ ਮਤਾ ਪਾਸ ਕੀਤਾ ਸੀ, ਉਹ ਤੇ ਜਿਹੜਾ ਉਹਨਾਂ ਨੇ ਪੁਲਿਸ ਵਾਲਾ ਕਿ DGP ਅਸੀਂ ਆਪਣੀ ਮਰਜ਼ੀ ਦੇ ਅਨੁਸਾਰ 3 ਪੈਨਲ ਬਣਾ ਕੇ ਉਹ ਰਿਟਾਇਰਡ ਜੱਜ ਤੇ ਉਹਨਾਂ ਦੀ ਅਗਵਾਈ ਵਾਲਾ ਉਹ ਸਰਕਾਰ ਨੂੰ ਭੇਜਣਗੇ 3 ਨਾਮ, ਉਹਨਾਂ ਚੋਂ ਅਸੀਂ ਆਪਣੀ ਮਰਜ਼ੀ ਦਾ ਲਾ ਸਕਾਂਗੇ, ਉਹ ਬਿੱਲ 2023 ਵਾਲਾ, ਉਹ ਦੋਏ ਬਿੱਲ ਰਾਜਪਾਲ ਨੂੰ ਭੇਜ ਦਿੱਤੇ ਨੇ
ਕਾਲਜਾਂ ਵਾਲਾ ਕਿ ਚਾਂਸਲਰ ਹੁਣ ਮੁੱਖ ਮੰਤਰੀ ਹੋਣਗੇ ਤੇ BC ਅਸੀਂ ਆਪ ਲਾਵਾਂਗੇ, ਉਹ ਅਜੇ ਰੋਕ ਲਿਆ। ਸੋ ਇੱਧਰ ਉਹਨਾਂ ਨੇ 2 ਉਹਨਾਂ ਨੂੰ ਭੇਜਤੇ, ਇੱਧਰ SGPC ਨੇ ਜਿਹੜਾ ਆਪਣਾ ਮਤਾ ਪਾਸ ਕੀਤਾ, ਉਹ ਮਤਾ ਸਾਰਾ ਕੁਝ ਕਰਕੇ ਰਾਜਪਾਲ ਨੂੰ ਵੀ ਪਹੁੰਚਦਾ ਕਰਤਾ, ਤੇ ਉਧਰ ਕਹਿੰਦੇ ਜੀ ਅਮਿਤ ਸ਼ਾਹ ਨੂੰ ਵੀ ਭੇਜਤਾ, ਤੇ ਅਮਿਤ ਸ਼ਾਹ ਤੋਂ ਵੀ ਸਮਾਂ ਮੰਗਿਆ, ਤੇ ਰਾਸ਼ਟਰਪਤੀ ਮੁਰਮੂ ਹੋਰਾਂ ਨਾਲ ਵੀ ਵਫਦ ਤਾਲਮੇਲ ਕਰ ਰਿਹਾ ਕਿ ਸਾਨੂੰ ਵਫਦ ਨੂੰ ਮਿਲਣ ਦਾ ਸਮਾਂ ਦਿੱਤਾ ਜਾਵੇ। ਇਹਨਾਂ ਨੇ ਇਹ ਰੂਪਕ ਤਿਆਰ ਕਰ ਲਿਆ। ਸੋ ਇਹ ਸਭ ਦੇ ਵਿਚਾਲੇ ਕੋਰਟ ਕਚਹਿਰੀ ਵਾਲਾ ਪਹਿਲੂ ਖੜਾ ਹੈ ਕਿ ਰਾਜਪਾਲ ਵੱਲੋਂ ਉਹਨਾਂ ਦਾ ਮਤਾ ਵਾਪਸ ਆਉਂਦਾ ਤਾਂ ਸਰਕਾਰ ਕੋਰਟ 'ਚ ਜਾਊਗੀ, ਇਧਰੋਂ ਸਰਕਾਰ ਵਾਲਾ ਲਾਗੂ ਹੁੰਦਾ ਤਾਂ SGPC ਕੋਰਟ 'ਚ ਜਾਊਗੀ। ਸੋ ਇਸ ਲਈ 2 ਪਹਿਲੂਆਂ ਤੇ ਕੋਰਟ ਕਚਹਿਰੀ ਵਾਲਾ ਮਸਲਾ ਵੀ ਖੜਾ ਹੈ, ਤੇ ਕੇਂਦਰ ਦੀ ਹੱਥਾਂ 'ਚ ਵੀ ਅਸੀਂ ਆਪਣੀਆਂ ਬਾਗਡੋਰਾਂ ਫੜਾ ਰਹੇ ਹਾਂ ਮੁੜ ਕੇ। ਉਹ ਕੇਂਦਰ ਜੀ ਤੋਂ ਅਸੀਂ ਇਸ ਗੱਲੋਂ ਵੀ ਫਿਕਰਮੰਦ ਹੈ ਕਿ ਕੀ ਉਹ ਸਿੱਖੀ ਦਾ ਭਲਾ ਕਰਨਾ ਲੋਚਦੇ ਵੀ ਹੈ ਜਾਂ ਨਹੀਂ। ਸੋ ਇਸ ਲਈ ਅਸੀਂ ਉਹਨਾਂ ਹੱਥ ਵੀ ਡੋਰ ਫੜਾ ਰਹੇ ਹਾਂ। ਸੋ ਇਹ ਸਾਰਿਆਂ ਦੇ ਦਰਮਿਆਨ ਇੱਕ YouTube ਵਾਲਾ ਚੈਨਲ ਦਾ ਨਵਾਂ ਪਹਿਲੂ ਸਾਹਮਣੇ ਆ ਗਿਆ ਕਿ ਜਿਹੜੀ ਮੰਗ ਕੀਤੀ ਜਾ ਰਹੀ ਹੈ ਕਿ ਆਪਣਾ ਚੈਨਲ, ਉਹ ਆਪਣਾ ਚੈਨਲ ਮਤਲਬ ਇਹ ਨਹੀਂ ਕਿ YouTube ਚੈਨਲ ਮੰਗ ਰਹੀ ਹੈ ਸੰਗਤ ਕਹਿੰਦੀ ਹੈ ਸ਼੍ਰੋਮਣੀ ਕਮੇਟੀ ਆਪਣਾ ਪੂਰਾ ਇੱਕ ਸੰਪੂਰਨ ਚੈਨਲ ਚਲਾਉਣ ਦੀ ਸਮਰੱਥਾ ਰੱਖਦੀ ਹੈ। ਜਿਵੇਂ PTC ਚੱਲਦਾ ਹੈ, ਜਿਵੇਂ ਆਜ ਤੱਕ ਚੱਲਦਾ ਹੈ, ਜਿਵੇਂ ਨਿਊਜ਼ 18 ਚੱਲਦਾ, ਜਿਵੇਂ ਭਗਵੰਤ ਮਾਨ ਕਹਿੰਦੇ ਨੇ ਨਿਊਜ਼ 18 ਨੂੰ ਆਜ ਤੱਕ ਤੇ ਆਊਗਾ, ਇਹ ਕਹਿੰਦੇ ਨਹੀਂ PTC ਨੂੰ ਦੇ ਕੇ ਰੱਖਾਂਗੇ। ਸੋ ਉਸੇ ਤਰ੍ਹਾਂ ਦੇ ਆਧਾਰ ਤੇ ਆਪਣਾ ਚੈਨਲ ਖੜਾ ਕਰਨ ਦੀ ਸਮਰੱਥਾ ਰੱਖਦੀ ਹੈ ਸ਼੍ਰੋਮਣੀ ਕਮੇਟੀ। ਉਹਦੇ ਨਾਲ ਅੰਮ੍ਰਿਤਧਾਰੀ ਸਿੰਘਾਂ ਨੂੰ, ਸਿੱਖ ਪਰਿਵਾਰ ਦੇ ਬੱਚਿਆਂ ਨੂੰ ਰੁਜ਼ਗਾਰ ਦਾ, ਜਿਹੜੇ ਤਕਨੀਕੀ ਸਿੱਖਿਆ ਦੇ ਮਾਹਰ ਨੇ, ਵੱਖ-ਵੱਖ ਥਾਵਾਂ 'ਚ ਕੰਮ ਕਰਦੇ ਨੇ, ਉਹਨਾਂ ਨੂੰ ਰੁਜ਼ਗਾਰ ਦਾ ਇੱਕ ਸਾਧਨ ਮਿਲਦਾ। ਸੋ ਘੱਟੋ ਘੱਟ ਇਸ ਖੇਤਰ ਦੇ ਵਿੱਚ ਜੇਕਰ ਸਿੱਖ ਪਰਿਵਾਰ ਦੇ ਬੱਚੇ ਨੇ, ਹੋ ਸਕਦਾ ਉਹ ਇਸੇ ਹੀਲੇ ਨਾਲ ਅੰਮ੍ਰਿਤ ਵੱਲ ਮੁੜਿਆ ਹੋਣ ਕਿ ਹਾਂ ਅੰਮ੍ਰਿਤਪਾਨ ਕਰਕੇ ਅਸੀਂ ਇਹ ਸੇਵਾਵਾਂ ਨਿਭਾ ਸਕਦੇ ਹਾਂ। ਸੋ ਇੱਕ ਸਿੱਖੀ ਦੇ ਪ੍ਰਚਾਰ ਦਾ ਪਹਿਲੂ ਵੀ ਹੈਗਾ, ਇਹਦੇ ਨਾਲ ਪ੍ਰਸਾਰ ਦਾ ਪਹਿਲੂ ਹੈਗਾ। ਉਸ ਗੱਲ ਵੱਲ ਅੱਗੇ ਵਧਣ ਦੀ ਬਜਾਏ ਸ਼੍ਰੋਮਣੀ ਕਮੇਟੀ ਜਿਹੜਾ ਸਿੱਧਾ YouTube ਚੈਨਲ ਰਾਹੀਂ ਆਉਣ ਦੀ ਤਿਆਰੀ ਕਰ ਰਹੀ ਹੈ, ਇਹ ਕਿੰਨਾ ਕੁ ਸਾਰਥਕ ਹੈ ਜਾਂ ਕਿੰਨਾ ਕੁ ਉਹਦੇ ਵਿੱਚ ਐਡ ਨੂੰ ਰੋਕ ਪਾਉਣਗੇ, ਮੈਨੂੰ ਇਹ ਫਿਕਰਮੰਦੀ ਹੈਗੀ ਹੈ ਜੀ। ਸੋ ਬਿਲਕੁਲ ਕੁਝ ਤਕਨੀਕੀ ਪਹਿਲੂਆਂ ਤੇ ਤਾਂ ਜ਼ਰੂਰ ਨਜ਼ਰਸਾਨੀ ਹੋਣੀ ਚਾਹੀਦੀ ਹੈ। ਚਲੋ ਕਰਨਗੇ ਵੀ, ਪੰਥਕ ਜਿਹੜੇ ਆਗੂ ਨੇ ਉਹ ਇਹਨਾਂ ਚੀਜ਼ਾਂ ਨੂੰ ਬਾਰੇ ਤਾਂ ਧਿਆਨ ਉਹਨਾਂ ਨੂੰ ਰੱਖਣਾ ਚਾਹੀਦਾ, ਕਿਉਂਕਿ ਜਿਹੜੇ ਵਾਇਰਲ ਕੰਟੈਂਟ ਆ ਉਹਦੇ ਤੇ ਜਿਹੜੀ ਐਡ ਆ ਉਹ ਪਤਾ ਨਹੀਂ ਕਿਸੇ ਤੰਬਾਕੂ ਪਦਾਰਥ ਦੀ ਆ ਜਾਵੇ, ਕਿਸੇ ਨੰਗੇਜ਼ ਦੀ ਆ ਜਾਵੇ। ਸੋ ਉੱਥੇ ਤੁਹਾਨੂੰ ਉਹਨਾਂ ਚੀਜ਼ਾਂ ਦੇ ਬਾਰੇ ਜਿਹੜਾ ਵਿਚਾਰ ਆ ਉਹ ਪਹਿਲਾਂ ਤੋਂ ਹੀ ਕਰਕੇ ਚੱਲਣਾ ਚਾਹੀਦਾ। ਕਾਫੀ ਤਕਨੀਕੀ ਪੱਖ ਤੋਂ ਕਈ ਚੀਜ਼ਾਂ ਨੇ, ਪਹਿਲੂ ਨੇ ਜਿਨ੍ਹਾਂ ਦੇ ਉੱਤੇ ਗੌਰ ਹੋਣ, ਜੇ ਟੈਲੀਕਾਸਟ ਹੋਣ ਤੋਂ ਪਹਿਲਾਂ ਹੀ ਗੌਰ ਹੋ ਜੇ ਤਾਂ ਉਹ ਚੰਗਾ ਰਹੂਗਾ, ਉਹਦੇ ਸਿੱਟੇ ਕੋਈ ਵਧੀਆ ਹੀ ਨਿਕਲਣਗੇ।